ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਸਾਡੇ YouTube ਚੈਨਲ ਤੇ ਖੁਸ਼ ਆਮਦੀਦ ਜੀ ਆਇਆਂ ਨੂੰ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਚਾਚਾ ਅਬਦੁਲ ਗਨੀ ਜੋ ਕਿ ਮਸ਼ਹੂਰ ਦਰਮਾਨ ਦੀ ਕੱਪੜੇ ਵਾਲੀ ਦੁਕਾਨ ਰਿਆਜ਼ ਕੱਪੜੇ ਵਾਲੇ ਦੇ ਵਾਲਦ ਸਾਹਿਬ ਨੇ ਤੇ ਅਸੀਂ ਦਰਮਾਨ ਪਹੁੰਚ ਚੁੱਕੇ ਹਾਂ। ਇਹ ਸਾਹਮਣੇ ਤੁਹਾਨੂੰ ਜਿਹੜੀ ਇਮਾਰਤ ਨਜ਼ਰ ਆ ਰਹੀ ਹੈ ਇਹ ਪੈਟਰੋਲ ਪੰਪ ਦੀ ਇਮਾਰਤ ਜੀ ਤੇ ਚਾਚਾ ਅਬਦੁਲ ਗਨੀ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਵਿੱਚ ਸ਼ਜਵਾਲ ਪਿੰਡ ਸੀ ਤੇ ਇਹ ਆਪਣੇ ਵਾਲਦੈਨ ਦੇ ਨਾਲ 47 ਤੋਂ ਪਹਿਲੇ ਉੱਥੇ ਹੀ ਰਹਿੰਦੇ ਸਨ। 47 'ਚ ਇਹ ਉਹਨਾਂ ਨੂੰ ਆਪਣਾ ਉਹ ਪਿੰਡ ਛੱਡ ਕੇ ਆਪਣਾ ਉਹ ਘਰ ਛੱਡ ਕੇ ਤੇ ਪਾਕਿਸਤਾਨ ਆਉਣਾ ਪੈ ਗਿਆ ਇਹਨਾਂ ਦੇ ਨਾਲ। ਇਹ ਦੋਸਤੋ ਭੱਬੀ ਨਾਲਾ ਇਹ ਦਰਮਾਨ ਦਾ ਤੇ ਇਹ ਸਾਂਬਾ ਸ਼ਹਿਰ ਹੈ ਜਿਹੜਾ ਰਿਆਸਤ ਜੰਮੂ ਕਸ਼ਮੀਰ ਦਾ ਉੱਥੋਂ ਇਹ ਨਾਲਾ ਆ ਰਿਹਾ। ਇਹ ਦਰਮਾਨ ਦੇ ਮਗਰਬ ਵਾਲੀ ਸਾਈਡ ਤੋਂ ਦੀ ਗੁਜ਼ਰ ਰਿਹਾ। ਹੁਣ ਅਸੀਂ ਦੋਸਤੋ ਦਰਮਾਨ ਸ਼ਹਿਰ ਦੇ ਵਿੱਚ ਇੰਟਰ ਹੋਣ ਵਾਲੇ ਹਾਂ ਤੇ ਇਹ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਲਾਕਡਾਊਨ ਦੀ ਵਜ੍ਹਾ ਨਾਲ ਸਾਰਾ ਹੀ ਬਾਜ਼ਾਰ ਤਕਰੀਬਨ ਬੰਦ ਹੈ ਤੇ ਕੁਛ ਦੁਕਾਨਾਂ ਖੁੱਲੀਆਂ ਨੇ। ਇਹ ਦਰਮਾਨ ਦਾ ਮੇਨ ਚੌਕ ਹੈ ਅੱਡਾ। ਇਹ ਜਿਹੜੀ ਸੜਕ ਨਜ਼ਰ ਆ ਰਹੀ ਹੈ ਇਹ ਬਰਾਸਤਾ ਲੇਸਰ ਤੋਂ ਸ਼ਕਰਗੜ੍ਹ ਜਾ ਰਹੀ ਹੈ। ਇਹ ਦੂਸਰੀ ਜਿਹੜੀ ਸੜਕ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਹੀ ਹੈ ਇਹ ਮੇਨ ਬਾਜ਼ਾਰ ਹੈ ਦਰਮਾਨ ਦਾ ਔਰ ਇਹ ਜਾ ਰਹੀ ਹੈ ਬਾਰਡਰ 'ਤੇ ਤਾਰਾਪੁਰ ਦੇ ਵਾਲੀ ਸਾਈਡ 'ਤੇ। ਦੋਸਤੋ ਇੱਥੋਂ ਅਸੀਂ ਟਰਨ ਲਵਾਂਗੇ ਕਿਉਂਕਿ ਸਾਡੀ ਮੰਜ਼ਿਲ ਕਰੀਬ ਆ ਚੁੱਕੀ ਹੈ। ਚਾਚਾ ਜੀ ਸਾਡਾ ਇੰਤਜ਼ਾਰ ਕਰ ਰਹੇ ਨੇ ਤੇ ਅਸੀਂ ਤੁਹਾਡੀ ਹੁਣ ਮੁਲਾਕਾਤ ਕਰਾਵਾਂਗੇ ਚਾਚੇ ਅਬਦੁਲ ਗਨੀ ਨਾਲ। ਆਓ ਮੁਲਾਕਾਤ। अस्सलामुअलैकुम सलामुअलैकुम चाचू की नाम है अपना? मेरा नाम जी हाजी अब्दुल गनी। हाजी अब्दुल गनी ते थोड़ा की नाम जी? सलामत अली। सलामत थोड़ा चाचू की नाम जी? हाजी अल्लाह लोग। हाजी अल्लाह लोग ते ਸਾਨੂੰ जरा दसो कि थोड़ी कितनी उम्र है? मेरी साल हो गई है जी 95 साल। 95 साल ते थोड़ी कितनी हो गई है? मेरी है को 60। 60 ते थोड़ी? साढ़े को 65 66 है। अच्छा 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 बुजुर्गो ਸਾਨੂੰ जरा दसो कि ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਜਾਂ ਕਿਤੇ ਕਿਸੇ ਪਾਸੇ ਰਿਆਸਤ ਚੋਂ ਆਏ ਦੇ ਹੋ ਜਾਂ ਕਿ? ਅਸੀਂ ਰਿਆਸਤ ਜੰਮੂ ਚੋਂ ਆਏ ਦੇ ਹਾਂ ਜੀ। ਅੱਛਾ ਤੇ ਤਾਰਫ ਤੁਸੀਂ ਸਾਨੂੰ ਆਪਣਾ ਕਰਾ ਦਿੱਤਾ ਹੈ ਕਿ ਵਾਲਦ ਸਾਹਿਬ ਦਾ ਨਾਮ ਤੁਹਾਡਾ ਕੀ ਦੱਸਿਆ ਜੀ? ਮੇਰੇ ਵਾਲਿਦ ਦਾ ਨਾਮ ਜਮਾਲਦੀਨ। ਜਮਾਲਦੀਨ ਤੇ ਦਾਦਾ ਜੀ ਦਾ ਨਾਮ ਕੀ ਜੀ? ਸ਼ਾਹਬਦੀਨ। ਸ਼ਾਹਬਦੀਨ ਅੱਛਾ ਤੇ ਇਹ ਕਿਹੜਾ ਪਿੰਡ ਜੀ ਤੁਹਾਡਾ? ਚਜੋਹਾਲ। ਚਜੋਹਾਲ 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 ਇਹ ਰਿਆਸਤ ਦਾ ਪਿੰਡ ਦੱਸਦੇ ਪਏ ਹੋ? ਜੀ ਹਾਂ ਨੰਗੇ ਮਾਜੀ ਦੇ ਨਾਲ ਹੀ। ਅੱਛਾ ਤੇ ਇਹਨੂੰ ਕਿਹੜੀ ਤਹਿਸੀਲ ਲੱਗਦੀ? ਉਹਨੂੰ ਤਹਿਸੀਲ ਸਾਂਬਾ ਸਾਂਬਾ ਜ਼ਿਲ੍ਹਾ ਜੰਮੂ। ਜ਼ਿਲ੍ਹਾ ਜੰਮੂ ਅੱਛਾ ਜ਼ਬਰਦਸਤ। ਡਾਕਖਾਨਾ ਰਾਮਗੜ੍ਹ। ਤੇ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਕਿੰਨੀ ਕੁ ਉਮਰ ਸੀ? ਮੈਂ ਆਸ਼ਾ ਕੋਈ 20-22 ਸਾਲ ਦਾ। 20-22 ਸਾਲ ਦਾ ਤੇ ਇਹ ਹੁਣ ਤੁਹਾਡਾ ਮੌਜੂਦਾ ਪਿੰਡ ਕਿਹੜਾ ਹੈ? ਦਰਮਾਨ। ਇਹ ਮੌਜੂਦਾ ਪਿੰਡ ਦਰਮਾਨ ਅੱਛਾ ਤੇ ਸਾਨੂੰ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਕਿੰਨੀ ਕੁ ਹੋਸ਼ ਹੈ? ਮੈਨੂੰ ਪੂਰੀ ਹੋਸ਼ ਹੈ ਜੀ। ਮੈਂ ਹਰ ਨਸਲ ਨੂੰ ਹਰ ਹਿੰਦੂ ਨੂੰ ਹਰ ਕਾਫਰ ਨੂੰ ਮੈਂ ਜਾਣਦਾ। ਤੁਹਾਡੇ ਪਿੰਡ ਵਿੱਚ ਕਿੰਨੇ ਕੁ ਘਰ ਹਨ ਗੈਰ ਮੁਸਲਮਾਨ ਦੇ? ਸਾਡੇ ਪਿੰਡ ਦੇ ਵਿੱਚ ਜੀ ਕੋਈ 10-12 ਘਰ ਸਨ ਜਿਹੜੇ ਗੈਰ ਮੁਸਲਮ ਸਨ। ਉਹ ਸਾਰੇ ਹਿੰਦੂ ਹੀ ਹਨ ਸਿੱਖ ਵੀ ਹਨ? ਨਹੀਂ ਸਿੱਖ ਨਹੀਂ ਸਨ। ਜਲਾ ਚਮਿਆਰ ਤਮਾਸ਼ੇ ਯਾਨੀ ਕਿ ਹੈ ਹਿੰਦੂ ਹੀ ਹਨ ਤਕਰੀਬਨ? ਹਿੰਦੂ ਸਨ। ਤੇ ਉਹਨਾਂ ਦੇ ਨਾਂ ਤਕਰੀਬਨ ਯਾਦ ਨੇ ਕੋਈ ਉਹਨਾਂ ਦੇ ਕਿ ਕਿਹੜੇ ਘਰ ਦੇ ਸਰਬਰਾਹ ਸਨ ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਨਾਂ ਹੁਣ ਮੈਨੂੰ ਭੁੱਲ ਗਏ ਨੇ। ਤੇ ਜਿਹੜੇ ਕੋਈ ਉਹਨਾਂ ਦੇ ਬੱਚੇ ਸਨ ਤੁਹਾਡੇ ਲੰਗੋਟੀਏ ਹਮ ਉਮਰ ਨਾਲ ਖੇਡਦੇ ਰਹੇ ਨੇ ਜਾਂ ਨਹੀਂ ਵੀ ਖੇਡਦੇ ਰਹੇ ਤੇ ਨਾਲ ਦੇ ਹਮ ਉਮਰ ਸਨ ਉਹਨਾਂ ਦਾ ਕਿਸੇ ਨਾਂ ਲਵੋ? ਕੋਈ ਗੱਲ ਨਹੀਂ ਯਾਦ ਕਰੋ ਆਣਗੇ ਯਾਦ ਨਾ ਤੁਹਾਨੂੰ ਸਾਰੇ ਭੀਮੂ ਸੀ। ਹਾਂ ਯਾਦ ਆਣਗੇ। ਰਾਮ ਲਾਲ ਸੀ। ਠੀਕ ਹੈ ਤੇ ਬਾਬੂ ਸੀ। ਠੀਕ ਹੈ ਮੰਗਾ ਸੀ। ਠੀਕ ਹੈ ਮਾਸ਼ਾਅੱਲਾ ਦੇਖੋ ਕਿੰਨੇ ਨਾਂ ਯਾਦ ਆ ਗਏ। ਤੇ ਘੇਰਾ ਇਹ ਤੁਸੀਂ ਉਹਨਾਂ ਦੇ ਨਾਂ ਲੈ ਰਹੇ ਹੋ ਜਿਹੜੇ ਤੁਹਾਡੇ ਲੰਗੋਟੀਏ ਸਨ? ਆਈਆਂ। ਅੱਛਾ ਅੱਛਾ ਜ਼ਬਰਦਸਤ। ਤੇ ਪਿੰਡ 'ਚ ਤੁਹਾਡੇ 'ਚ ਕਿੰਨੇ ਕੁ ਦਰਖਤ ਐਸੇ ਹਨ ਜਿਹੜੇ ਕਿ ਬਹੁਤ ਵੱਡੇ ਹਨ ਜਿਸ ਤਰ੍ਹਾਂ ਬੋਹੜ ਹੁੰਦੀ ਹੈ ਪੀਪਲ ਹੁੰਦਾ ਹੈ? ਸਾਡੇ ਪਿੰਡ ਜੀ ਅੰਬਾਂ ਦਾ ਬਾਗ ਸੀ ਬੜਾ ਵੱਡਾ ਤੇ ਪਿੰਡ ਦੇ ਵਿੱਚ ਬੋਹੜ ਹੈ ਨਹੀਂ ਸੀ ਪਰ ਹੋਰ ਦਰਖਤ ਬਹੁਤ ਜ਼ਿਆਦਾ ਸਨ। ਇੱਕ ਹੀ ਬਾਗ ਸੀ? ਇੱਕੋ ਬਾਗ ਸੀ। ਕਾਹਦਾ? ਅੰਬਾਂ ਦਾ। ਤੇ ਕਿੰਨੇ ਖੂਹ ਸਨ ਤੁਹਾਡੇ ਪਿੰਡ 'ਚ? ਇਹ ਸਿਰਫ ਇੱਕੋ ਹੀ ਖੂਹ ਸੀ। ਇੱਕ ਦਾਇਰੇ 'ਚ ਹੀ ਛੋਟੀ ਜਿਹੀ ਖੂਹੀ। ਅੱਛਾ ਹਾਂ। ਤੇ ਜਿਹੜੀਆਂ ਜ਼ਮੀਨਾਂ ਵਗੈਰਾ ਨੇ ਉਹਨੂੰ ਪਾਣੀ ਕਿੱਥੋਂ ਲਾਉਂਦੇ ਹੋ? ਪਾਣੀ ਜੀ ਸਾਨੂੰ ਅਸੀਂ ਦਰਿਆ ਦੇਖ ਨਹੀਂ ਇਹਦੇ ਕੰਢੇ ਦੇ ਉੱਤੇ ਸਾਂਦੇ ਰੇਤ ਥੋੜੀ ਥੋੜੀ ਪਿੱਛੇ ਹਟਦੇ ਹੱਥ ਪਾਣੀ ਨਿਕਲ ਆਉਂਦਾ ਸੀ। ਅੱਛਾ ਉਹਨੂੰ ਫਿਰ ਅੱਗੇ ਝਾੜ ਕੇ ਲਾਉਂਦੇ ਰਹੇ ਹੋ ਫਸਲ ਲਾਉਣ ਵਾਸਤੇ? ਪੱਠਿਆਂ ਨੂੰ ਨਹੀਂ ਉਸ ਵੇਲੇ ਪੱਠੇ ਬੂਠਿਆਂ ਵਾਲਾ ਖੂਹ ਕੋਈ ਨਹੀਂ ਸੀ। ਸਾਰੀਆਂ ਜ਼ਮੀਨਾਂ ਨਹੀਂ ਕਿ ਬਰਾਨੀ ਸਨ? ਬਰਾਨੀ ਸੀ। ਅੱਛਾ ਕਮਾਦ ਆਮ ਹੁੰਦਾ ਸੀ ਉੱਥੇ। ਤੇ ਕਮਾਦ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ? ਕੋਈ ਨਹੀਂ ਸੀ ਜ਼ਰੂਰਤ। ਉਹ ਠੰਡਾ ਇਲਾਕਾ ਹੀ ਦਰਿਆ ਫਿਰਦਾ ਸੀ। ਅੱਛਾ ਤੇ ਜ਼ਿਆਦਾ ਫਸਲਾਂ ਕਿਹੜੀਆਂ ਕਿਹੜੀਆਂ ਹਨ? ਇੱਕ ਤੇ ਕਮਾਦ ਹੋ ਗਈ ਨਾ
ਕਮਾਦ ਤੇ ਕਣਕ ਵੀ ਹੁੰਦੀ ਸੀ। ਫਿਰ ਕਣਕ ਦੇ ਵਿੱਚ ਸੈਨ ਇੱਕ ਹੁੰਦੀ ਸੀ, ਜਿਸ ਮਟਰ ਹੁੰਦੇ ਨੇ ਉਹ ਮਿਲਾ ਕੇ ਰਹਿੰਦੇ ਸਨ। ਠੀਕ ਹੈ। ਤੇ ਉਹ ਫਿਰ ਕੱਚੀ ਖਾਂਦੇ ਹਨ ਤਾਂ ਉਹ ਜਿਵੇਂ ਪੀਂਦੇ ਹਨ ਤਾਂ ਮਿੱਸੀਆਂ ਰੋਟੀਆਂ ਬਣ ਜਾਂਦੀਆਂ। ਅੱਛਾ ਅੱਛਾ ਉਹਨਾਂ ਵਿੱਚ ਲੂਣ ਵਿੱਚ ਪਾ ਕੇ ਤੇ ਉਹ ਪਕਾ ਲੈਂਦੇ ਹਨ ਬੁੱਢੀਆਂ ਤੰਦੂਰ ਤੇ, ਅੱਛਾ। ਖਾ ਲੈਂਦੇ ਸਨ। ਉਦੋਂ ਦੁੱਧ ਘਿਓ ਜ਼ਿਆਦਾ ਹੁੰਦਾ ਸੀ, ਚੋਪੜ ਕੇ ਲੱਸੀ ਨਾਲ ਖਾ ਲੈਣੀਆਂ। ਕਿੰਨੇ ਕੁ ਡੰਗਰ ਰੱਖੇ ਜਾਂ ਘਾਹ ਦੇ ਨੇ ਵਾਲ ਸਾਹਿਬ ਨੇ? ਮੇਰੇ ਵਾਲਦ ਸਾਹਿਬ ਨੇ ਰੱਖੀ ਦੀ ਸੀ ਇੱਕ ਮੱਝ, ਅੱਛਾ। ਤੇ ਮੱਝਾਂ 3-4 ਹਾਂ ਮੇਰੇ ਚਾਚਿਆਂ ਦੀਆਂ, ਤਾਇਆਂ ਦੀਆਂ, ਦੂਸਰੇ ਬਾਬਿਆਂ ਦੀਆਂ। ਵਾਲ ਸਾਹਿਬ ਕੀ ਕੰਮ ਕਰਦੇ ਹਨ? ਦਰਜੀ ਦਾ ਕੰਮ ਕਰਦੇ ਸਨ। ਦਰਜੀ ਦਾ? ਹਾਂ। ਅੱਛਾ ਅੱਛਾ, ਸਿਲਾਈ ਦਾ। ਤੇ ਉਹ ਜਿਹੜੇ ਤੁਹਾਡੇ ਪਿੰਡ ਸੀ ਉਹਦੇ ਵਿੱਚ ਕਿੰਨੀਆਂ ਦੁਕਾਨਾਂ ਹਨ ਉਸ ਟਾਈਮ? ਦੁਕਾਨ ਕੋਈ ਵੀ ਨਹੀਂ ਸੀ, ਇੱਕੋ ਦੁਕਾਨ ਸੀ ਛੋਟੀ ਜਿਹੀ ਕਰਿਆਨੇ ਦੀ। ਮਸਜਿਦਾਂ ਕਿੰਨੀਆਂ ਹਨ? ਮਸੀਤਾਂ ਇੱਕੋ ਹੀ ਮਸਜਿਦ ਸੀ ਛੋਟੀ ਜਿਹੀ। ਸਕੂਲੇ ਗਏ ਹੋ ਮੈਂ ਕਦੇ? ਆਹੋ ਆਹੋ। ਤੇ ਕਿੱਥੇ ਪੜ੍ਹਦੇ ਰਹੇ ਹੋ? ਪਹਿਲਾ ਸਕੂਲ ਕਿਹੜਾ ਸੀ? ਉਹ ਪਹਿਲਾ ਸਕੂਲ ਟਾਂਡਾ, ਟਾਂਡਾ। ਐਡਾ ਟਾਂਡਾ ਪਾਕਿਸਤਾਨ ਦੀ ਹਦੂਦ ਚ ਹੈ? ਪਾਕਿਸਤਾਨ ਦੇ ਹਦੂਦ ਚ ਸੀ। ਉੱਥੋਂ ਯਾਨੀ ਕਿ ਇੱਥੇ ਆਉਂਦੇ ਰਹੇ ਹੋ ਪੜ੍ਹਨ ਵਾਸਤੇ? ਆਹੋ। ਫਿਰ ਉਥੋਂ ਚਜੌਲ ਨੂੰ ਅਸੀਂ ਇੱਥੇ ਵੀ ਆਉਂਦੇ ਰਹੇ, ਦਰਬਾਨ ਵੀ। ਅੱਛਾ। ਹਾਂ। ਤੇ ਜਿਹੜੇ ਚਜੌਲ ਦੇ ਲਾਗੇ ਲਾਗੇ ਪਿੰਡ ਨੇ, ਕਿਸੇ ਪਿੰਡ ਦਾ ਨਾਮ ਲਵੋ, ਕਿੰਨੇ ਕੁ ਯਾਦ ਨੇ? ਪਰਥਾ ਲੈਣਾ ਪਿੰਡ, ਠੀਕ ਹੈ। ਕੇਸੋ, ਕਮੋੜ, ਨੰਗਾ, ਮਾਜਰਾ, ਲੈ ਚਲੋ ਪਿੰਡ। ਮੈਨੂੰ ਤੇ ਪਤਾ ਹੀ ਨਹੀਂ। ਮੈਨੂੰ ਪਤਾ ਹੈ ਸਾਡੇ ਇੱਥੇ ਤੇ ਨੰਗਾ, ਮਾਜਰਾ, ਤੂੰ ਉੱਧਰ ਨੇ ਜੰਪਾ। ਤੇ ਅਰਜਵਾਲ, ਅੱਛਾ। ਖਾਨਪੁਰ, ਠੀਕ ਹੈ। ਖਾਨਪੁਰ, ਮੱਖਣਪੁਰ। ਠੀਕ ਹੈ। ਤੇ ਕਦੇ ਸਾਂਬੇ ਗਏ ਹੋ ਉਸ ਟਾਈਮ? ਉਧਰ ਹੋ? ਹਾਂਜੀ, ਸਾਂਭੇ ਗਿਆ। ਯਾਨੀ ਕਿ ਕਿੱਡਾ ਕੁ ਸ਼ਹਿਰ ਹੈ ਸਾਂਬਾ ਜਿਹੜਾ? ਉਸ ਵੇਲੇ ਤਾਂ ਛੋਟਾ ਜਿਹਾ ਸ਼ਹਿਰ ਸੀ, ਉਂਝ ਮੰਡੀਆਂ ਉੱਥੇ 22 ਸਨ। ਅੱਛਾ। ਕਾਦੀ ਮੰਡੀਆਂ ਮਸਨ? ਜਿਨਸ ਦੀਆਂ, ਫਰੂਟ ਦੀਆਂ, ਕਈਆਂ ਚੀਜ਼ਾਂ ਯਾਨੀ ਦੀਆਂ ਕਿ ਇੱਕ ਤਜਾਰਤੀ ਮਰਕਜ਼ ਸੀ ਉਸ ਟਾਈਮ ਦਾ? ਤਜਾਰਤੀ ਮਰਕਜ਼। ਅੱਛਾ, ਜ਼ਬਰਦਸਤ। ਹਾਂ। ਤੇ ਜੰਮੂ ਸ਼ਹਿਰ ਦੇਖਿਆ? ਨਹੀਂ ਜੀ, ਜੰਮੂ ਤੱਕ ਨਹੀਂ ਮੈਂ ਗਿਆ। ਜੰਮੂ ਤੱਕ ਨਹੀਂ ਜਾ? ਜੰਮੂ ਤਵੀ ਦੇ ਉੱਤੇ ਸੀ, ਅੱਛਾ ਦਰਿਆ ਤਵੀ ਦੇ ਉੱਤੇ, ਅੱਛਾ। ਤੇ ਉੱਚੀ ਜਗ੍ਹਾ ਤੇ ਤੇ ਸੀ। ਪਿੰਡ ਦਾ ਉਸ ਟਾਈਮ ਦਾ ਨੰਬਰਦਾਰ ਕੌਣ ਸੀ? ਸਾਡੇ ਪਿੰਡ ਦਾ ਹਾਂਜੀ। ਇਹ ਨੰਬਰਦਾਰ ਸੀ ਯਾਰ, ਸਾਈਂ। ਸਾਈਂ। ਇਹ ਮੁਸਲਮਾਨ ਸੀ? ਹਾਂਜੀ। ਅੱਛਾ। ਰਾਜਪੁਰ ਜਦੋਂ ਤੁਸੀਂ ਉਧਰੋਂ ਇੱਧਰ ਆਏ ਹੋ, ਕੋਈ ਸਾਨੂੰ ਕੋਈ ਵਾਕਿਆ ਸੁਣਾਓ ਵੀ ਕਿਸ ਤਰ੍ਹਾਂ ਤੁਸੀਂ ਇੱਥੇ ਪਹੁੰਚੇ ਹੋ? ਅੱਜ ਇੱਥੇ ਸਾਡੇ ਕੋਲ ਮਾਸ਼ਾਅੱਲਾ ਠੀਕ ਠਾਕ ਤੁਸੀਂ ਬੈਠੇ ਦੇ ਹੋ। ਅੱਜ ਨੂੰ ਹਿੰਦੂ ਗਏ ਨਾ ਜੀ, ਜੀ ਜੀ। ਤੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀ, ਕੋਈ ਕਤਲ ਹੋਏ ਨੇ ਤੇ ਕੋਈ ਬਚ ਗਏ, ਨਸ ਗਏ। ਫਿਰ ਜਥਿਆਂ ਦੀ ਸ਼ਕਲ ਚ ਆਏ, ਰੁਕੋ ਚੱਕ ਦੇ ਵਿੱਚੋਂ ਦੀ ਉੱਥੇ ਮਾਰੇ ਗਏ ਕੁਛ। ਤੇ ਫਿਰ ਉਸਾਂ ਜਾ ਕੇ ਨਾ ਜਿਹੜੇ ਬਚ ਕੇ ਗਏ ਉਹਨਾਂ ਫਿਰ ਸਾਡੇ ਨਾਲ ਦੁਸ਼ਮਣੀ ਲਈ ਹੈ। ਅੱਛਾ। ਉਹਨਾਂ ਫਿਰ ਪੂਰਾ ਕਤਲ ਵੱਢ ਕੀਤੀ ਹੈ, ਕਾਫਲੇ ਬਣਾ ਕੇ ਮਾਰੇ ਨੇ। ਅੱਛਾ। ਅਸੀਂ ਉਹਨਾਂ ਬਾਰਡਰ ਦੇ ਉੱਤੇ ਅਸੀਂ ਆਰਾਮ ਨਾਲ ਉੱਠਿਆਂ ਦੇ ਅੰਦਰ ਨੂੰ ਆ ਗਏ ਹਾਂ। ਤੇ ਜਿਹੜੇ ਪਿੱਛੇ ਲੋਕ ਸਨ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ, ਪੂਰੇ ਖਾਨਦਾਨ ਉਹਨਾਂ ਤਬਾਹ ਕਰ ਦਿੱਤੇ, ਮਾਰ ਛੜੇ ਸਾਰੇ? ਮਾਰ ਛੜੇ ਸਾਰੇ। ਅੱਛਾ। ਤੇ ਉੱਥੇ ਕਿੰਨੀ ਕੁ ਜ਼ਮੀਨ ਸੀ ਆਪਣੀ? ਜ਼ਮੀਨ ਸਾਡੀ ਕੋਈ ਨਹੀਂ ਸੀ ਜੀ। ਅੱਛਾ, ਜ਼ਮੀਨ ਕੋਈ ਨਹੀਂ ਸੀ। ਹਾਂ। ਤੇ ਜਦੋਂ ਤੁਸੀਂ ਆਏ ਉੱਥੋਂ ਤੇ ਕਿੰਨਾ ਕੁ ਸਮਾਨ ਲੈ ਕੇ ਆਏ ਨਾਲ? ਸਮਾਨ ਉਹ ਜਿਹੜਾ ਘਰ ਦਾ ਕੋਈ ਮੰਜੀਆਂ ਲੈਣੀਆਂ ਤੇ ਬਿਸਤਰੇ ਲੈਣ ਦੇ, ਤੇ ਆਪਣੇ ਖਾਣ ਪੀਣ ਵਾਲੇ ਬੱਚਿਆਂ ਦਾ ਸਮਾਨ ਹੁੰਦਾ ਕਿਹੜਾ ਸੀ? ਠੀਕ ਹੈ। ਕੋਈ ਕੁਰਸੀ ਨਹੀਂ ਹੁੰਦੀ, ਕੋਈ ਕੁਛ ਨਹੀਂ ਸੀ ਹੁੰਦਾ। ਲਿਆਉਣਾ ਕੀ? ਉਸ ਤੋਂ ਬੈੱਡ ਪੁੱਟ ਵੀ ਨਹੀਂ ਸਨ ਹੁੰਦੇ। ਅਬ ਲਿਆਉਣਾ ਕੀ ਚੁੱਕਿਆ? ਡੰਗਰ ਬੱਚਾ ਤੇ ਹੋਏਗਾ ਨਾ ਆਪਣਾ ਉੱਥੇ? ਹਾਂਜੀ। ਤੇ ਉਹ ਕਿੰਨੇ ਕ ਡੰਗਰ ਉੱਥੋਂ ਛੱਡ ਇੱਕ ਕੇ? ਮੱਝ ਸੀ, ਅੱਛਾ। ਤੇ ਇੱਕ ਮੇਰੇ ਦਾਦੇ ਕੋਲ ਮੱਝ ਸੀ, ਇੱਕ ਮੇਰੇ ਪਿਓ ਕੋਲ ਸੀ, ਇੱਕ ਗਾਂ ਸੀ ਮੇਰੇ ਦਾਦੇ ਕੋਲ। ਅੱਛਾ। ਹਾਂ। ਤੇ ਯਾਨੀ ਕੋਈ ਮੱਝ ਵਗੈਰਾ ਨਾਲ ਲੈ ਕੇ ਆਏ ਹੋ ਤੁਸੀਂ? ਹਾਂਜੀ, ਬੱਚਾ ਨਾਲ ਲੈ ਕੇ ਆਏ। ਤੇ ਇਹਦਾ ਤੁਹਾਡਾ ਮੌਜੂਦਾ ਪਿੰਡ ਹੈ, ਇਹ ਕਿਹੜਾ ਪਿੰਡ ਹੈ? ਇੱਥੇ ਹੁਣ ਬੈਠੇ ਦੇ ਹੋ? ਉਹ ਨਾ ਸੀ ਦਰਮਾਨ ਜੀ। ਤੇ ਇਹ ਜਦੋਂ ਤੁਸੀਂ ਆਏ ਉਦੋਂ ਇੱਥੇ ਘਰ ਮੁਸਲਮਾਨ ਮੌਜੂਦ ਸਨ ਕੋਈ ਲੋਕ, ਜਾਂ ਚਲਾ ਗਏ ਸਨ ਪਹਿਲੇ? ਚਲਾ ਗਏ ਦੱਸੋ, ਪਹਿਲਾਂ ਹੀ ਪੂਰੇ ਚਲਾ ਗਏ ਦੱਸੋ। ਚਲਾ ਗਏ ਸਨ। ਹਾਂ। ਤੇ ਇਸ ਪਿੰਡ 'ਚ ਵੀ ਕਾਫੀ ਲੋਕ ਹਨ ਜਿਹੜੇ ਘਰ ਮੁਸਲਮਾਨ ਰਹਿੰਦੇ ਰਹੇ ਨੇ? ਉੱਥੇ ਪਿੰਡ ਹੀ ਗੈਰ ਮੁਸਲਮਾਨ ਦਾ ਸੀ, ਚੰਦ ਘਰ ਸਨ ਜਿਹੜੇ ਰਾਈਆਂ ਦੇ ਤੇ ਤੇਲੀਆਂ ਦੇ, ਜਿਹੜੇ ਇੱਥੋਂ ਦੇ ਰਹਿਣ ਵਾਲੇ ਸਨ। ਅੱਛਾ। ਹਾਂ। ਬਾਕੀ ਤਕਰੀਬਨ ਸਾਰੇ ਲੋਕ ਜਿਹੜੇ ਨੇ ਸਭ ਗੈਰ ਮੁਸਲਮਾਨ ਸਨ, ਖੱਤਰੀ ਸਨ, ਗੋਤਰ ਸਨ, ਮਨਾਸ ਸਨ, ਜਲਾਏ ਚਮਿਆਰ ਸਨ। ਅੱਛਾ। ਹਾਂ। ਤੇ ਰਸਤੇ 'ਚ ਜਦੋਂ ਤੁਸੀਂ ਆਏ ਹੋ ਕੋਈ ਰਸਤੇ 'ਚ ਤਕਲੀਫ ਤੇ ਨਹੀਂ ਹੋਈ? ਨਹੀਂ ਜੀ, ਕੋਈ ਤਕਲੀਫ ਨਹੀਂ ਹੋਈ। ਪੈਦਲ ਹੀ ਆਏ ਹੋ? ਪੈਦਲ ਹੀ ਆਏ ਆ। ਕੋਈ ਗੱਡੀ ਵਗੈਰਾ, ਗੱਡਾ ਉਸ ਵਗੈਰਾ? ਵੇਲੇ ਕੋਈ ਸ਼ਾਇਦ ਨਹੀਂ ਸੀ। ਕੋਈ ਨਹੀਂ। ਨਹੀਂ। ਹੈ ਟਾਂਡਾ ਦੇ ਨਾਲ ਅੱਗੇ ਪਿੰਡ। ਹਾਂ। ਤੇ ਜਦੋਂ ਸਾਂਬੇ ਜਾਂਦੇ ਰਹੇ ਉਹ ਸਮਾਨ ਵਗੈਰਾ ਜਿਹੜਾ ਜਿੰਸ ਤੁਸੀਂ ਉੱਥੇ ਜਾ ਕੇ ਵੇਚਦੇ ਰਹੇ ਹੋ ਜਾਂ ਬਜ਼ੁਰਗ ਵੇਚਦੇ ਰਹੇ ਨੇ, ਉਹ ਕਾਹਦੇ ਤੇ ਖੜਦੇ ਹੋ? ਚੁੱਕ ਕੇ ਸਾਰਾ ਚੁੱਕ ਕੇ ਖੜਨਾ? ਸਭ ਚੁੱਕ ਕੇ, ਕੋਈ ਗੱਡੀ ਵਗੈਰਾ ਨਹੀਂ ਸੀ? ਕੋਈ ਗੱਡੀ ਵਗੈਰਾ ਤੇ ਜਿਹੜੀ ਇੱਕ ਹੀ ਖੂਹੀ ਸੀ ਪਿੰਡ 'ਚ ਉਹ 'ਚੋਂ ਸਾਰਾ ਪਾਣੀ ਪੀਣਾ? ਉੱਥੋਂ ਪਾਣੀ ਪੀਣਾ। ਤੇ ਡੰਗਰਾਂ ਵਗੈਰਾ ਨੂੰ ਪਾਣੀ? ਬਸੰਤ ਚ ਡੇਕ ਚੋਂ। ਅੱਛਾ, ਉਹਨਾਂ ਨੂੰ ਡੇਕ 'ਚ ਪਿਲਾਉਣਾ? ਹਾਂ। ਅੱਛਾ ਅੱਛਾ, ਜ਼ਬਰਦਸਤ। ਤੇ ਤੁਹਾਡੇ ਜਿਹੜੇ ਮਾਸਟਰ ਸਾਹਿਬ ਹਾਂ ਪਹਿਲੇ, ਉਹਨਾਂ ਦਾ ਕੀ ਨਾਮ ਹੈ? ਮੇਰੇ ਵਾਲ ਸਾਹਿਬ ਨਹੀਂ, ਮਾਸਟਰ ਸਾਹਿਬ ਹਾਂ ਟਾਂਡੇ ਵਾਲੇ। ਹਾਂ। ਆ ਉਸਤਾਦ ਤੇਰਾ ਮਾਸਟਰ। ਸਕੂਲ ਦਾ ਅੱਛਾ।
ਇਹ ਜੀਜਪੁਰ ਬੋਲੀ ਦਾ ਸੀ ਮੁਹੰਮਦ ਹੁਸੈਨ ਸ਼ਾਹ। ਅੱਛਾ ਮੁਹੰਮਦ ਹੁਸੈਨ ਸ਼ਾਹ ਸਾਹਿਬ। ਇੱਕ ਇੱਥੋਂ ਦਾ ਆ ਸੀ ਰਾਮਦਿਆਲ ਖੱਤਰੀ, ਅੱਛਾ ਬਾਹਮਣ ਸੀ। ਠੀਕ ਹੈ, ਉਹ ਵੀ ਤੁਹਾਡੇ ਟੀਚਰ ਹਾਂ ਉਸ ਟਾਈਮ ਹੈ। ਹਾਂ ਉਹ ਬਾਅਦ ਚ ਇੱਥੋਂ ਫਿਰ ਚਲਾ ਗਿਆ ਰਾਮਦਿਆਲ ਸਾਹਿਬ। ਉਹ ਫਿਰ ਚਲਾ ਗਿਆ। ਉਹ ਯਾਨੀ ਕਿ ਪਾਕਿਸਤਾਨ ਬੰਦ ਤੋਂ ਫਿਰ ਬਾਅਦ ਚ ਗਏ ਨੇ ਜਾ ਹਾਂ ਤੇ ਪਹਿਲੇ ਚਲਾ ਗਿਆ। ਨਹੀਂ, ਉਹ ਜਿਸ ਵੇਲੇ ਪੂਰਾ ਰੌਲਾ ਪਿਆ ਨਾ, ਕਤਲ ਵੱਢ ਲਾ ਪਈ ਹੁਣ ਇੱਧਰ ਉੱਧਰ ਉਸ ਵਕਤ ਸਭ। ਇਜਾਜ਼ਤ ਹੈ ਹੀ ਕਿ ਰਿਆਸਤ ਦੇ ਵੀ ਜੀ ਆ ਕੇ ਇੱਥੇ ਪੜ੍ਹ ਸਕਦੇ ਨੇ ਇਸ ਇਲਾਕੇ 'ਚ ਉਹ ਸਾਰੇ ਇਜਾਜ਼ਤ। ਹਾਂ ਅੱਛਾ, ਤੇ ਕੋਈ ਮੇਲਾ ਵਗੈਰਾ ਵੀ ਹੁੰਦਾ ਸੀ ਤੁਹਾਡੇ ਪਿੰਡ 'ਚ ਉੱਥੇ? ਮੇਲਾ ਹੁੰਦਾ ਸੀ ਜੀ। ਕਿਹੜੇ ਕਿਹੜੇ ਪਿੰਡ ਮਸ਼ਹੂਰ ਮੇਲਾ ਹੁੰਦਾ ਸੀ? ਮਸ਼ਹੂਰ ਹੁੰਦਾ ਸੀ ਨਮੰਦਰ ਅੱਛਾ ਤੇ ਕੰਦਰਾਲ। ਠੀਕ ਹੈ। ਅੱਛਾ ਅੱਛਾ ਕੰਦਰਾਲ ਨਮੰਦਰ ਪਤਾ ਸੀ। ਹੋਰ ਤੇ ਉਧਰ ਕੋਈ ਮੇਲਾ ਨਹੀਂ ਸੀ ਹੁੰਦਾ। ਤੈਨੂੰ ਪਤਾ ਸਾਨੂੰ ਵੀ ਪਤਾ ਸੀ। ਉਹ ਉੱਤੇ ਜਾ ਕੇ ਪਹਾੜਾਂ ਚ ਹੁੰਦੇ ਸਨ ਅੱਛਾ। ਮੇਲੇ। ਪੈਰੋਨਾਥ ਹਾਂ ਇੱਧਰ ਹੁੰਦਾ ਸੀ ਪੈਰੋਨਾਥ ਜੀ। ਇੱਥੇ ਵੀ ਦੇਖਣਾ ਦੇ ਰਹੇ ਹੋ? ਹਾਂ ਇੱਥੇ ਵੀ ਦੇਖਣਾ ਦੇ ਰਹੇ ਹੋ? ਆਹੋ। ਅੱਛਾ, ਜਿਹੜਾ ਕੋਈ ਮਸ਼ਹੂਰ ਪਹਿਲਵਾਨ ਸੀ ਤੁਹਾਡੇ ਪਿੰਡ ਦਾ ਉੱਧਰ ਜਾਂ ਆਲੇ ਦੁਆਲੇ ਦੇ ਪਿੰਡਾਂ ਦਾ, ਕਿਸੇ ਦਾ ਨਾਮ ਲਵੋ। ਸਾਡੇ ਤੇ ਮਸ਼ਹੂਰ ਪਹਿਲਵਾਨ ਸੀ ਇੱਕ ਹਸਨ, ਹਾਂ ਵੈਰੀਆਂ ਵਾਲਾ ਫੱਤਾ, ਹਾਂ ਤੇ ਗੁਲਾਮ ਵਾਲੀ ਬਿਰੜੀ ਦਾ, ਹਾਂ ਤੇ ਹਿੰਦੂਆਂ ਦੇ ਬੱਕਰ ਤੇ ਪਹਿਲਵਾਨ ਸੀ ਇੱਥੇ ਟਾਂਡੇ ਕਰਮ ਸਿੰਘ, ਹਾਂ ਤੇ ਹੋਰ ਪਰਾਂ ਗੁੱਜਰ ਬੇਵਾ ਹੁੰਦੇ ਸਨ। ਅੱਛਾ, ਹਾਂ ਤੇ ਜਦੋਂ ਤੁਸੀਂ ਉਧਰੋਂ ਆਏ ਹੋ, ਜਿਹੜੇ ਸਹੀ ਸਲਾਮਤ ਇੱਥੇ ਪਹੁੰਚ ਗਏ ਹੋ, ਕਿਸੇ ਨੂੰ ਕੋਈ ਰਸਤੇ 'ਚ ਤੁਸੀਂ ਦੇਖਿਆ ਹੋਏ ਕਿ ਉਹਨਾਂ ਲੋਕਾਂ ਨੇ ਤਕਲੀਫ ਪਹੁੰਚਾਈ ਹੋਏ, ਨੁਕਸਾਨ ਪਹੁੰਚਾਇਆ ਹੋਏ, ਕਿਸੇ ਨੂੰ ਦੇਖਿਆ ਹੋਏ? ਅਸੀਂ ਬਾਰਡਰ ਦੇ ਉੱਤੇ ਹਾਂ ਆਪਣੇ ਆਰਾਮ ਨਾਲ ਇੱਧਰ ਆ ਗਏ। ਪਿੱਛੇ ਜਿਹੜੇ ਨਾ 5-5 6-6 ਮੀਲ ਵਾਲੇ ਇਹ ਆਰਾਮ ਨਾਲ ਆ ਗਏ ਨੇ। ਉਸ ਤੋਂ ਪਿੱਛੇ ਜਿਹੜੇ ਨਾ ਉਹ ਮਾਰੇ ਗਏ ਨੇ, ਕਤਲ ਹੋਏ ਨੇ। ਅੱਛਾ ਅੱਛਾ, ਤੇ ਇੱਧਰੋਂ ਵੀ ਤੁਸੀਂ ਦੇਖਿਆ ਜੱਥਿਆਂ ਨੂੰ ਜਾਂਦਿਆਂ ਉੱਧਰ? ਹਾਂਜੀ ਕਾਫੀ ਜਾਤੇ ਉਹ ਜਾਂਦੇ ਨੇ। ਜੱਥਿਆਂ ਕੋਲ ਕਿਸ ਤਰ੍ਹਾਂ ਦਾ ਸਮਾਨ ਹੈ, ਕਿਸ ਤਰ੍ਹਾਂ ਉਹਨਾਂ ਦਾ ਤੁਸੀਂ ਨਕਸ਼ਾ ਬਿਆਨ ਕਰੋ ਕਿ ਕਿਸ ਤਰ੍ਹਾਂ ਉਹ ਜਦੋਂ ਜਾਂਦੇ ਹਨ ਕਿਸ ਤਰ੍ਹਾਂ ਦੇ ਲੱਗਦੇ ਹਨ? ਜਿਹੜੇ ਇਧਰੋਂ ਹਿੰਦੂ ਜਾਂਦੇ ਸਨ ਜੀ ਜੀ ਜੀ। ਉਹਨਾਂ ਦੇ ਕੋਲ ਮਾਮੂਲੀਆਂ ਬੁਸ਼ਕੜੀਆਂ ਹੁੰਦੀਆਂ ਹਨ, ਛੋਟੀਆਂ ਛੋਟੀਆਂ। ਹਾਂਜੀ ਹੋਰ ਕੋਈ ਸ਼ਾਇਦ ਸਮਾਨ ਨਹੀਂ ਸੀ ਉਹਨਾਂ ਕੋਲ। ਠੀਕ ਹੈ। ਅੱਛਾ, ਝੁਝਾਲ ਪਿੰਡ ਦੇ ਜਿਹੜੇ ਉਸ ਟਾਈਮ ਦੇ ਤੁਹਾਡੇ ਉਹ ਗੈਰ ਮੁਸਲਮਾਨ ਦੇ ਲੰਗੋਟੀਏ ਜਿਹੜੇ ਅੰਜਨਾਂ ਦੇ ਪਿੱਛੇ ਨਾਂ ਲਏ ਨੇ, ਆਹੋ ਉਹ ਅਗਰ ਤੁਹਾਡੀ ਗੱਲ ਸੁਣਦੇ ਹੋ ਇਸ ਟਾਈਮ ਤੇ ਤੁਸੀਂ ਉਹਨਾਂ ਨੂੰ ਕੋਈ ਕੀ ਪੈਗਾਮ ਦੇਣਾ ਚਾਹੋਗੇ? ਉਹ ਕਈ ਬਾਖ ਵੀ ਰਹਿ ਗਏ ਦੀ ਹੈ ਜੀ। ਅਗਰ ਉਹ ਤੁਸੀਂ ਮਰ ਮੁਰ ਗਏ ਤੇ ਹੋਣਗੇ। ਵਕੀਲ ਸਿੰਘ ਮੁਖਤਾਰ ਸਿੰਘ ਦਾ ਪੁੱਤਰ ਅੱਛਾ ਤੇ ਮੰਗਾ ਹਾਂਜੀ ਜਲਾ, ਹਾਂਜੀ ਉਹ ਪੜਦਾ ਰਿਹਾ ਮੇਰੇ ਨਾਲ। ਤੇ ਅਗਰ ਉਹ ਵਕੀਲ ਸਿੰਘ ਜਿੰਦਾ ਤੇ ਉਹ ਮੇਰੀ ਦੁਆ ਸਾਮ ਮੈਂ ਉਹਨੂੰ ਦੇਣਾ। ਠੀਕ ਹੈ, ਵਾਹਿਗੁਰੂ। ਮੁਖਤਾਰ ਸਿੰਘ ਦਾ ਪੁੱਤਰ ਹੈ, ਮੁਖਤਾਰ ਸਿੰਘ ਦਾ ਪੁੱਤਰ। ਠੀਕ ਹੈ, ਹਾਂ ਤੇ ਠੀਕ ਹੈ, ਤੁਹਾਡਾ ਪੈਗਾਮ ਉਹਨਾਂ ਨੂੰ ਪਹੁੰਚ ਗਿਆ। ਅੱਛਾ। ਤੇ ਉਹ ਜਿਹੜੇ ਗੈਰ ਮੁਸਲਮਾਨ ਉਹਨਾਂ ਦਾ ਕਾਰੋਬਾਰ ਕੀ ਸੀ ਉਸ ਟਾਈਮ ਪਿੰਡ 'ਚ? ਜਿਹੜੇ ਛੋਟੀਆਂ ਕੌਮਾਂ ਹਨ ਉਹਨਾਂ ਤੇ ਮਜ਼ਦੂਰੀ ਕਰਦੇ ਸਨ ਨਾ, ਅੱਛਾ ਜ਼ਿਮੀਂਦਾਰਾਂ ਦਾ ਕੰਮ ਕਰਨਾ ਹਾਂਜੀ। ਤੇ ਦਾਣੇ ਸ਼ਾਨੇ ਲੈਣੇ। ਤੇ ਉਸ ਵਕਤ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਪਿੰਡ ਦਾ, ਆਹੋ ਉਹਦਾ ਕੀ ਨਾਮ ਹੈ? ਉਸ ਵੇਲੇ ਜਿਹੜਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਉਹਦਾ ਨਾਮ ਸੀ ਬਲੀਆ। ਦਲੀਆ ਬਲੀਆ ਬਲੀਆ। ਹਾਂ। ਇਹ ਹਿੰਦੂ ਸੀ ਮੁਸਲਮਾਨ ਸੀ? ਮੁਸਲਮਾਨ। ਸਾਡੇ ਪਿੰਡ ਗੈਰ ਮੁਸਲਮ ਕੋਈ ਨਹੀਂ ਸੀ ਮਾਰ। ਮਾਲਕ ਕੋਈ ਨਹੀਂ ਸੀ ਗੱਲ? ਹਾਂ ਸਲਾਰੀਏ ਸਨ ਸਾਰੇ। ਸਾਰੇ ਸਲਾਰੀਏ ਸਨ। ਹਾਂ ਤੇ ਜਿਹੜਾ ਉਹ ਮੈਂਬਰ ਸੀ ਉਹ ਵੀ ਮੁਸਲਮਾਨ ਦਾ ਸੀ, ਨੰਬਰਦਾਰ ਜਿਹੜਾ? ਆਹੋ ਉਹ ਵੀ ਮੁਸਲਮਾਨ ਬਲੀ ਦਾ ਪੁੱਤਰ ਸੀ। ਬਲੀ ਦਾ ਪੁੱਤਰ। ਬਿਲਕੁਲ, ਅੱਲਾਹ ਪਾਕ ਤੁਹਾਨੂੰ ਪੁੱਛ ਕੇ ਸਿਹਤ ਦੇ ਤੇ ਮਾਸ਼ਾਅੱਲਾ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਇੰਨੀ ਉਮਰ ਦੇ ਬਾਵਜੂਦ ਵੀ ਤੁਹਾਡੀ ਸਿਹਤ ਬਿਲਕੁਲ ਠੀਕ ਹੈ। ਹਾਂਜੀ ਤੇ ਤੁਸੀਂ ਸੁਣਦੇ ਵੀ ਠੀਕ ਹੋ ਤੇ ਬੋਲਦੇ ਵੀ ਠੀਕ ਹੋ। ਹਾਂਜੀ। ਤੇ ਸਾਡੀ ਅੱਲਾਹ ਤਾਲਾ ਅੱਗੇ ਦੁਆ ਹੈ ਕਿ ਤੁਹਾਨੂੰ ਅੱਲਾਹ ਪਾਕ ਸਿਹਤ ਦੇ, ਤੇ ਇਨਸ਼ਾਅੱਲਾ ਅਸੀਂ ਦੁਬਾਰਾ ਵੀ ਤੁਹਾਡੇ ਕੋਲ ਚੱਕਰ ਲਗਾਵਾਂਗੇ। ਇਨਸ਼ਾਅੱਲਾ। ਜੇ ਕਿਸੇ ਦੋਸਤ ਨੇ ਸਾਨੂੰ ਸਾਡੀ ਡਿਊਟੀ ਲਗਾਈ ਕਿ ਤੁਹਾਡੇ ਨਾਲ ਸਾਡੀ ਗੱਲ ਕਰਾਓ, ਅਸੀਂ ਇਨਸ਼ਾਅੱਲਾ ਤਾਬੇਦਾਰ ਹਾਂ, ਤੁਹਾਡੇ ਨਾਲ ਹੀ ਆਵਾਂਗੇ ਦੁਬਾਰਾ। ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਸਿਹਤ ਦੇ। ਮਿਹਰਬਾਨੀ।